ਸਾਡੇ ਨਾਲ ਤੀਜੀ ਇੰਟਰਨੈਸ਼ਨਲ ਪੰਜਾਬੀ ਜਿਹੜੀ ਕਾਨਫਰੰਸ ਹੈ ਉਹਦੇ ਵਿੱਚ ਆਪਣਾ ਵਕਾਰ ਭਿੰਡਰ ਸਾਹਿਬ, ਜੋ ਮੈਂ ਰਾਤ ਦੀ ਵੀਡੀਓ ਦੇਖ ਰਿਹਾ ਸੀ, ਤੁਸੀਂ ਆ ਕੇ ਬਾਬਾ ਬੰਦੋਬਸਤ ਵਗੈਰਾ ਕਰ ਰਹੇ ਸੀ। ਭਿੰਡਰ ਸਾਹਿਬ, ਤੁਸੀਂ ਦੱਸੋ ਕਿ ਜਿਹੜਾ ਇਕੱਠ ਇੰਨਾ ਹੋਇਆ ਹੈ, ਇਹ ਪੰਜਾਬੀ ਨਾਲ ਪਿਆਰ ਕਰਨ ਵਾਲੇ ਲੋਕ ਸਾਰੇ ਨੇ। ਇਹ ਸਾਡਾ ਮਜ਼ੀਦ ਜਿਹੜਾ ਅਸੀਂ ਇਹਨੂੰ ਪੂਰੀ ਦੁਨੀਆ ਤੱਕ ਜਿਸ ਤਰ੍ਹਾਂ ਚੜ੍ਹਦੇ ਪੰਜਾਬ 'ਚ ਸਹੀ ਤਰ੍ਹਾਂ ਪੰਜਾਬ ਪ੍ਰਮੋਟ ਹੋ ਰਿਹਾ, ਇੱਥੇ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਭਾਈ ਦੇਖੋ, ਇੱਥੇ ਅਸੀਂ ਤੁਸੀਂ ਵੀ ਕਰ ਸਕਦੇ ਹਾਂ, ਜਿਵੇਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਪੰਜਾਬੀ ਦੇ ਵਿੱਚ। ਹੁਣ ਇੱਥੇ ਤੀਸਰੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਹੋਣ ਜਾ ਰਹੀ ਹੈ। ਹਰ ਸਾਲ ਜਿਹੜੀ ਇਹਦੀ ਤਾਦਾਦ 'ਚ ਇਜ਼ਾਫਾ ਹੋ ਰਿਹਾ। ਲੋਕ ਸਾਡੇ ਨਾਲ ਜੁੜੇ ਆ, ਬਾਹਰੋਂ ਆਏ ਆ, ਅਮਰੀਕਾ ਕੈਨੇਡਾ ਤੋਂ, ਚੜ੍ਹਦੇ ਪੰਜਾਬ ਤੋਂ, ਆਪਣੇ ਪੂਰੇ ਪਾਕਿਸਤਾਨ ਤੋਂ, ਜਿੱਥੋਂ ਹਰ ਕੋਨੇ 'ਚੋਂ ਬੰਦੇ ਇਕੱਠੇ ਹੋ ਕੇ ਆਇਆ ਪੰਜਾਬੀ ਕਾਨਫਰੰਸ ਤੇ ਮਾਂ ਬੋਲੀ ਵਾਸਤੇ। ਇੱਥੇ ਗੱਲ ਹੋਏਗੀ ਪੰਜਾਬੀ ਦੇ ਮਸਲਿਆਂ ਦੀ। 3 ਦਿਨ ਕਾਨਫਰੰਸ ਚੱਲਣੀ ਆ। ਇੰਜ ਹੀ ਨਾਸਰ ਢਿੱਲੋਂ ਸਾਹਿਬ ਲੱਗੇ ਨੇ, ਵੱਟੂ ਸਾਹਿਬ ਲੱਗੇ ਨੇ, ਹੋਰ ਜਿਹੜੇ ਸਾਡੇ ਭਾਈ ਲੱਗੇ ਨੇ, ਅੱਲਾਹ ਪਾਕ ਉਹਨਾਂ ਨੂੰ ਹੋਰ ਹਿੰਮਤ ਦੇ, ਇੰਜ ਹੀ ਲੱਗੇ ਰਹਿਣ ਤੇ ਪੰਜਾਬੀ ਦਾ ਜਿਹੜਾ ਵੱਡੇ ਪੱਧਰ ਤੇ ਪ੍ਰਮੋਸ਼ਨ ਹੋਏਗੀ। ਦੇਖੋ, ਪੰਜਾਬ ਦੇ ਵਿੱਚ ਮੈਂ ਦੇਖਿਆ ਕਿ ਕਾਫੀ ਸਾਡੇ ਜਿਹੜੇ ਆਪਣੇ ਜਵਾਕ ਨੇ, ਉਹਨਾਂ ਨੇ ਉਰਦੂ 'ਚ ਬਹੁਤ ਜ਼ਿਆਦਾ ਕੰਮ ਕੀਤਾ ਤੇ ਉਹ ਉਹਨਾਂ ਨੂੰ ਹੌਸਲਾ ਅਫਜ਼ਾਈ ਨਹੀਂ ਹੋਈ। ਤੁਸੀਂ ਵਾਹਦ ਐਸੇ ਵੀ ਲੋਗਰ ਹੋ ਕਿ ਜਿਨ੍ਹਾਂ ਨੇ ਪੰਜਾਬੀ 'ਚ ਕੰਮ ਸ਼ੁਰੂ ਕੀਤਾ ਤੇ ਦਿਨਾਂ ਦੇ ਵਿੱਚ ਯਾਨੀ ਕਿ ਮਕਬੂਲੀਅਤ ਤੁਹਾਨੂੰ ਮਿਲ ਗਈ, ਤੇ ਤੁਸੀਂ ਜਿਹੜੇ ਬਾਕੀ ਸਾਡੇ ਵੀ ਲੋਗਰ ਨੇ ਉਹਨੂੰ ਕੀ ਕਹੋਗੇ? ਭਾਈ ਮੈਂ ਕਿਸੇ ਵਲੋਗਰ ਨੂੰ ਕੁਛ ਨਹੀਂ ਕਹਿਣਾ ਚਾਹਾਂਗਾ। ਜਿਹੜੇ ਵੀਰ ਭਰਾ ਆਪਾਂ ਨੂੰ ਦੇਖਦੇ ਆ, ਉਹਨਾਂ ਅੱਗੇ ਰਿਕੁਐਸਟ ਹੈ ਕਿ ਜਿਹੜੀ ਆਪਣੀ ਮਾਂ ਬੋਲੀ ਹੈ ਇਹਦੇ 'ਤੇ ਫੋਕਸ ਕਰੋ, ਬੱਚਿਆਂ ਨਾਲ ਬੋਲੋ। ਇਹ ਆਪਣੀ ਮਾਂ ਦੀ ਬੋਲੀ ਹੈ, ਅਸੀਂ ਜ਼ਬਾਨ ਵਾਲੇ ਆ, ਬੇਜ਼ਬਾਨੇ ਨਹੀਂ। ਬੱਚੇ ਜਿਹੜੇ ਦੂਸਰੀਆਂ ਲੈਂਗੁਏਜ ਸਿੱਖ ਲੈਣਗੇ ਏਜ ਦੇ ਹਿਸਾਬ ਨਾਲ, ਪਰ ਜਿਹੜੇ ਆਪਣੇ ਬੱਚੇ ਆ ਉਹਨਾਂ ਨਾਲ ਆਪਣੀ ਮਾਂ ਬੋਲੀ ਬੋਲੋ ਤਾਂ ਕਿ ਉਹਨਾਂ ਨੂੰ ਪੰਜਾਬੀ ਆਵੇ। ਤੁਹਾਡੀ ਜਿਹੜੀ ਪੋਟੋਹਾਰੀ ਲਹਿਜਾ ਕੋਈ ਵੀ ਹੈ, ਜਿਹੜੀ ਮਵਾਤੀ ਜ਼ਬਾਨ ਹੈ, ਰੰਗੜੀ ਜ਼ਬਾਨ ਹੈ, ਜਿਹੜੀ ਵੀ ਤੁਹਾਡੀ ਜ਼ਬਾਨ ਹੈ, ਆਪਣੇ ਬੱਚਿਆਂ ਨਾਲ ਆਪਣੀ ਮਾਂ ਬੋਲੀ ਬੋਲੋ। ਸਾਡੀ ਜਿਹੜੀ ਪੰਜਾਬ ਗੌਰਮੈਂਟ ਹੈ ਉਹਨੂੰ ਪੰਜਾਬੀ ਫਿਲਮਾਂ ਬਣਾਉਣ ਵਾਸਤੇ ਫੰਡ ਦੇਣੇ ਚਾਹੀਦੇ ਜਾਂ ਨਹੀਂ ਦੇਣੇ ਚਾਹੀਦੇ? ਸਰ ਜੀ ਦੇਖੋ, ਮੈਨੂੰ ਐਡੀ ਸਮਝ ਨਹੀਂ ਹੈ ਕਿ ਉਹਨਾਂ ਨੂੰ ਹੋਏਗਾ, ਪਰ ਵਧੀਆ ਗੱਲ ਹੈ ਲੈਂਗੁਏਜ ਨੂੰ ਪ੍ਰਮੋਟ ਕਰਨ ਦਾ। ਜੇ ਲੈਂਗੁਏਜ ਪੰਜਾਬੀ ਜ਼ਬਾਨ 'ਚ ਜਿਹੜੀਆਂ ਫਿਲਮਾਂ ਬਣਨਗੀਆਂ, ਵਧੀਆ ਫਿਲਮਾਂ ਬਣਨਗੀਆਂ, ਜਿਵੇਂ ਉਧਰਲੀਆਂ ਬਣਦੀਆਂ ਪਈਆਂ ਫੈਮਿਲੀ ਮੂਵੀਆਂ, ਤੇ ਉਹਦੇ ਨਾਲ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰਨ ਦਾ ਬੜਾ ਬਿਹਤਰੀਨ ਤਰੀਕਾ। ਤੇ ਜੇ ਸਾਡੇ ਇੱਧਰ ਤਾਂ ਫਿਲਮ ਇੰਡਸਟਰੀ ਡੁੱਬੀ ਪਈ ਆ, ਸਿਰਫ ਡਰਾਮੇ ਚੱਲਦੇ ਆ। ਹੁਣ ਸਾਨੂੰ ਚਾਹੀਦਾ ਕਿ ਜਿਹੜੀ ਸਾਡੀ ਡਰਾਮਾ ਇੰਡਸਟਰੀ ਉਹ ਵੀ ਪੰਜਾਬੀ 'ਚ ਕੁਝ ਹੋਵੇ, ਜਿਵੇਂ ਉਰਦੂ 'ਚ ਵੀ ਕਰੀ ਜਾਣ, ਪਰ ਕੁਛ ਨਾ ਕੁਛ ਪੰਜਾਬੀ 'ਚ ਵੀ ਹੋਣਾ ਚਾਹੀਦਾ। ਤੇ ਕੀ ਤੁਸੀਂ ਇਹਦੇ 'ਚ ਮਸ਼ਵਰਾ ਦਿਓਗੇ ਕਿ ਸਾਡੇ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਨੂੰ ਵੀ, ਕਿਉਂਕਿ ਪੰਜਾਬੀ ਫਿਲਮਾਂ ਦਾ ਬਹੁਤ ਰੁਝਾਨ ਘੱਟ ਹੈ ਔਰ ਹਮੇਸ਼ਾ ਜਿਹੜਾ ਪੈਗਾਮ ਲੋਕਾਂ ਤੱਕ ਸਹੀ ਪਹੁੰਚਦਾ ਹੈ ਉਹ ਜਾਂ ਡਰਾਮੇ ਰਾਹੀਂ ਪਹੁੰਚਦਾ ਹੈ ਜਾਂ ਪੰਜਾਬੀ ਦੀ ਫਿਲਮ ਰਾਹੀਂ ਪਹੁੰਚਦਾ ਹੈ, ਕਿਉਂਕਿ ਮਾਂ ਬੋਲੀ ਦੇ ਵਿੱਚ ਜਿਹੜੀ ਜ਼ਬਾਨ ਹੁੰਦੀ ਹੈ ਤੁਹਾਨੂੰ ਉਹ ਪੂਰੀ ਦੁਨੀਆ ਤੱਕ ਉਹ ਅਸਰ ਵੀ ਕਰਦੀ ਹੈ। ਦੇਖੋ, ਦੇਖਣ ਵਾਲੇ ਜ਼ਿਆਦਾ ਜਿਹੜਾ ਨੇ ਨਾ ਆਪਣੇ ਪੰਜਾਬੀ ਫਿਲਮਾਂ ਵੀ ਦੇਖਦੇ ਆ, ਡਰਾਮੇ ਹੁਣ ਸਾਰੇ ਬੰਦ ਹੀ ਉਰਦੂ 'ਚ ਨੇ। ਤੇ ਸਾਡੇ ਕੁਝ ਜਿਹੜੇ ਉਹ ਨੇ ਡਰਾਮਾ ਇੰਡਸਟਰੀ ਦੇ ਵਿੱਚ, ਉਹ ਸਾਰੇ ਕੰਮ ਹੀ ਉਹਦੇ 'ਤੇ ਕਰਦੇ ਪਏ ਨੇ। ਚਲੋ ਜਿਵੇਂ ਹੁਣ ਚੱਲਦਾ ਪਿਆ ਪੰਜਾਬੀ ਨੂੰ ਲੈ ਕੇ, ਕੋਈ ਨਾ ਕੋਈ ਪੰਜਾਬੀ 'ਤੇ ਕੰਮ ਛੇੜੇਗਾ, ਡਰਾਮਾ ਤੇ ਫਿਲਮਾਂ ਤੇ ਸਭ ਕੁਝ ਜਿਹੜਾ ਹੈ ਸੈੱਟ ਹੋ ਜਾਏਗਾ। ਤੁਹਾਡੇ ਪੰਜਾਬੀ ਕਲਾਕਾਰ ਕਿਹੜੇ-ਕਿਹੜੇ ਨੇ? ਸਾਡੇ ਪੰਜਾਬੀ ਕਲਾਕਾਰ ਕਿਹੜੇ-ਕਿਹੜੇ ਨੇ, ਉਹ ਸਾਰੇ ਉਹਨਾਂ ਨੂੰ ਜਿਹਦੇ 'ਚ ਵੀ ਕੰਮ ਲੱਭੇ ਕਰ ਲੈਂਦੇ ਨੇ। ਸਾਡੇ ਜਿਹੜੇ ਯੂਥ ਦੇ ਕੁੜੀਆਂ ਮੁੰਡੇ ਨੇ ਉਹਨਾਂ ਨੂੰ ਕੀ ਪੈਗਾਮ ਦਿਓ? ਸਰ ਜੀ, ਮੈਂ ਇੱਕ ਸਿੰਪਲ ਜਿਹਾ ਪੱਠੇ ਪਾਉਣ ਵਾਲਾ ਬੰਦਾ, ਤੁਸੀਂ ਮੇਰੇ ਕੋਲ ਪੈਗਾਮ ਬਸ ਆਖਰੀ ਪੈਗਾਮ ਜਿਹੜਾ ਨਾ ਸਾਡੇ ਬੱਚਿਆਂ ਵਾਸਤੇ ਦਿਓ ਕਿ ਉਹ ਬੱਚਿਆਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਪੰਜਾਬੀ ਦੇ ਹਵਾਲੇ? ਪੰਜਾਬੀ ਦੇ ਹਵਾਲੇ ਨਾਲ ਮੈਂ ਪੈਗਾਮ ਦੇਣਾ ਚਾਹੁੰਦਾ ਕਿ ਜਿੰਨੇ ਵੀ ਬੱਚੇ ਦੇਖਣ ਵਾਲੇ ਆ, ਤੁਸੀਂ ਜਿਹੜਾ ਇਹ ਆਪਣੀ ਮਾਂ ਬੋਲੀ 'ਤੇ ਫੋਕਸ ਕਰੋ। ਘਰ ਜਿਹੜਾ ਇਹ ਪੰਜਾਬੀ ਬੋਲੋ, ਬਾਹਰ ਵੀ ਬੋਲੋ, ਤੇ ਜਿੱਥੇ ਤੁਹਾਨੂੰ ਲੱਗਦਾ ਕਿ ਗੁਜ਼ਾਰਾ ਨਹੀਂ, ਉੱਥੇ ਆਪਣੀ ਰਾਬਤਾ ਜ਼ਬਾਨ ਜ਼ਰੂਰ ਜਿਹੜੀ ਉਹਨੂੰ ਇਸਤੇਮਾਲ ਕਰੋ। ਉਸ ਤੋਂ ਬਾਅਦ ਜਦੋਂ ਵੱਡੇ ਹੋ ਜਾਣਗੇ ਏਜ ਦੇ ਹਿਸਾਬ ਨਾਲ, ਸਾਰੀਆਂ ਜਿਹੜੀਆਂ ਜ਼ਬਾਨਾਂ ਨੇ ਲੈਂਗੁਏਜ, ਉਹਨਾਂ ਦੇ ਮੁਖਤਲਿਫ ਕੋਰਸ ਹੁੰਦੇ ਨੇ, ਉਹ ਹਰ ਜਗ੍ਹਾ ਤੋਂ ਸਿੱਖ ਸਕਦੇ ਹੋ ਤੁਸੀਂ। ਪਰ ਜਿਹੜੀ ਮਾਂ ਬੋਲੀ ਹੈ ਇਹਨੂੰ ਲਾਜ਼ਮੀ ਸਿੱਖੋ, ਇਹਨੂੰ ਨਾ ਭੁੱਲੋ। ਬਹੁਤ ਸ਼ੁਕਰੀਆ, ਥੈਂਕ ਯੂ।